ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਆਤੰਕਵਾਦੀਆਂ ਵੱਲੋਂ 23 ਪੰਜਾਬੀ ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ। ਰੋਪੜ ਦੇ 5 ਸਾਲਾ ਬੱਚੇ ਤੇਗਬੀਰ ਸਿੰਘ ਨੇ ਸਰ ਕੀਤੀ 5895 ਮੀਟਰ ਉੱਚੀ ਚੋਟੀ। ਸ਼ੰਭੂ ਬਾਰਡਰ ਖੋਲ੍ਹਣ ਨੂੰ ਲੈ ਕੇ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਹੋਈ ਦੂਜੀ ਮੀਟਿੰਗ ਵੀ ਰਹੀ ਬੇਸਿੱਟਾ। ਕੰਗਨਾ ਰਣੌਤ ਦਾ ਵਿਵਾਦਿਤ ਬਿਆਨ, ਕਿਸਾਨ ਅੰਦੋਲਨ ਦੌਰਾਨ ਬਲਾਤਕਾਰ ਵਰਗੀਆਂ ਘਟਨਾਵਾਂ ਹੋਣ ਦਾ ਕੀਤਾ ਦਾਅਵਾ। ਪਾਕਿਸਤਾਨ ਵਿੱਚ ਹਥਿਆਰਬੰਦ ਵਿਅਕਤੀਆਂ ਨੇ ਬੱਸਾਂ ਨੂੰ ਨਿਸ਼ਾਨਾ ਬਣਾਇਆ ਅਤੇ 23 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਕਿ ਹਥਿਆਰਬੰਦ ਲੋਕਾਂ ਨੇ ਯਾਤਰੀਆਂ ਨੂੰ ਬੱਸਾਂ ਤੋਂ ਉਤਾਰ ਲਿਆ ਤੇ ਉਹਨਾਂ ਦੀ ਪਹਿਚਾਣ ਪੁੱਛੀ। ਫਿਰ ਘੱਟੋ-ਘੱਟ 23 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਬਲੋਚਿਸਤਾਨ ਦੇ ਮੂਸਾਖੇਲ ਜ਼ਿਲ੍ਹੇ ਦੀ ਹੈ। ਰਿਪੋਰਟ ਵਿੱਚ ਸਹਾਇਕ ਕਮਿਸ਼ਨਰ ਮੂਸਾਖੇਲ ਨਜ਼ੀਬ ਕੱਕੜ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਥਿਆਰਬੰਦ ਵਿਅਕਤੀਆਂ ਨੇ ਪਹਿਲਾਂ ਮੂਸਾਖੇਲ ਦੇ ਰਾਰਾ ਸ਼ਾਮ ਜ਼ਿਲ੍ਹੇ ਵਿੱਚ ਅੰਤਰ ਸੂਬਾਈ ਹਾਈਵੇ ਨੂੰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉੱਥੋਂ ਲੰਘ ਰਹੀਆਂ ਬੱਸਾਂ ਨੂੰ ਰੋਕ ਲਿਆ ਗਿਆ ਅਤੇ ਸਵਾਰੀਆਂ ਹੇਠਾਂ ਉਤਰ ਗਈਆਂ। ਯਾਤਰੀਆਂ ਦੀ ਪਛਾਣ ਪੁੱਛਣ ਤੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ। ਸਾਰੇ ਮ੍ਰਿਤਕ ਪੰਜਾਬ ਸੂਬੇ ਦੇ ਦੱਸੇ ਜਾ ਰਹੇ ਹਨ। ਰੋਪੜ ਦੇ 5 ਸਾਲਾ ਬੱਚੇ ਤੇਗਬੀਰ ਸਿੰਘ ਨੇ ਨਵਾਂ ਰਿਕਾਰਡ ਬਣਾਇਆ ਹੈ। ਉਹ ਕਿਲੀਮੰਜਾਰੋ ਪਹਾੜ ਤੇ ਚੜ੍ਹਨ ਵਾਲਾ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਬੱਚਾ ਬਣ ਗਿਆ ਹੈ। ਇਹ ਅਫਰੀਕੀ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਹੈ ਅਤੇ ਤੰਜ਼ਾਨੀਆ ਵਿੱਚ 19,340 ਫੁੱਟ ਤੋਂ ਵੱਧ ਦੀ ਉਚਾਈ ਤੇ ਸਥਿਤ ਹੈ। ਤੇਗਬੀਰ ਨੇ 18 ਅਗਸਤ ਨੂੰ ਮਾਊਂਟ ਕਿਲੀਮੰਜਾਰੋ ਦੀ ਯਾਤਰਾ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਉਹ 23 ਅਗਸਤ ਨੂੰ ਪਹਾੜ ਦੀ ਸਭ ਤੋਂ ਉੱਚੀ ਚੋਟੀ ਉਹੁਰੂ ਲਈ ਤੁਰ ਪਏ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਉਹਨਾਂ ਨੂੰ ਵਧਾਈ ਦਿੱਤੀ ਹੈ। ਡੀਜੀਪੀ ਨੇ ਲਿਖਿਆ ਕਿ ਉਹਨਾਂ ਦਾ ਦ੍ਰਿੜ ਇਰਾਦਾ ਅਤੇ ਲਚਕੀਲਾਪਣ ਸਾਡੇ ਸਾਰਿਆਂ ਲਈ ਪ੍ਰੇਰਨਾ ਹੈ। ਉਸ ਦੀ ਪ੍ਰਾਪਤੀ ਹੋਰਨਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦੇਵੇਗੀ। ਇਹ ਕਾਰਨਾਮਾ ਕਰਕੇ ਤੇਗਬੀਰ ਨੇ ਪਿਛਲੇ ਸਾਲ 6 ਅਗਸਤ ਨੂੰ 5 ਸਾਲ ਦੀ ਉਮਰ ਵਿੱਚ ਮਾਊਂਟ ਕਿਲੀਮੰਜਾਰੋ ਤੇ ਚੜ੍ਹਾਈ ਕਰਨ ਦੇ ਸਰਬੀਆ ਦੇ ਉਗਨਜੇਨ ਜ਼ਿਵਕੋਵਿਕ ਵੱਲੋਂ ਬਣਾਏ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਲਿੰਕ ਮਾਊਂਟ ਕਿਲੀਮੰਜਾਰੋ ਦੀ ਟਰੈਕਿੰਗ ਲਈ ਵਿਸ਼ਵ ਦੇ ਪੋਰਟਲ ਦੇ ਅਨੁਸਾਰ ਤੇਗਬੀਰ ਸਿੰਘ ਇਹ ਉਪਲਬਧੀ ਹਾਸਲ ਕਰਨ ਵਾਲਾ ਏਸ਼ੀਆ ਅਤੇ ਭਾਰਤ ਵਿੱਚ ਸਭ ਤੋਂ ਘੱਟ ਉਮਰ ਦਾ ਵਿਅਕਤੀ ਹੈ। ਤੇਗਬੀਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਕੋਚ ਵਿਕਰਮਜੀਤ ਸਿੰਘ ਘੁੰਮਣ ਨੂੰ ਦਿੱਤਾ, ਜੋ ਸੇਵਾ ਮੁਕਤ ਹੈਂਡਬਾਲ ਕੋਚ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਯਾਤਰਾ ਵਿੱਚ ਕਾਫੀ ਮਿਹਨਤ ਕੀਤੀ ਗਈ। 1 ਸਾਲ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਉਚਾਈ ਦੀ ਬਿਮਾਰੀ ਦਾ ਮੁਕਾਬਲਾ ਕਰਨ ਲਈ ਬੱਚੇ ਨੂੰ ਦਿਲ ਅਤੇ ਫੇਫੜਿਆਂ ਦੀ ਸਮਰੱਥਾ ਵਧਾਉਣ ਲਈ ਕਸਰਤਾਂ ਦਿੱਤੀਆਂ ਗਈਆਂ। ਉਸ ਨੂੰ ਕਈ ਥਾਵਾਂ ਤੇ ਟਰੈਕਿੰਗ ਤੇ ਲੈ ਕੇ ਜਾਇਆ ਗਿਆ, ਜਿਸ ਤੋਂ ਬਾਅਦ ਸਿਖਰ ਤੇ ਚੜ੍ਹਨ ਦੀ ਵਿਉਂਤਬੰਦੀ ਸ਼ੁਰੂ ਕੀਤੀ ਗਈ। ਤੇਗਬੀਰ ਸਿੰਘ ਨੇ ਤਿਆਰੀ ਤਕਰੀਬਨ 1.5 ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਇਹਦੇ ਕੋਚ ਸਰਦਾਰ ਬਿਕਰਮਜੀਤ ਸਿੰਘ ਘੁੰਮਣ, ਉਹਨਾਂ ਨੇ ਇਹਨੂੰ ਗਰੂਮ ਕਰਨਾ ਸ਼ੁਰੂ ਕੀਤਾ ਸੀ। ਸੋ ਰੈਗੂਲਰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਐਤਵਾਰ ਨੂੰ। ਸੋ ਇਹ ਵੀ ਨਾਲ ਜਾਂਦਾ ਸੀ, ਉਹਦੇ ਨਾਲ ਹੀ ਇਹਨੂੰ ਇੱਕ ਪੈਸ਼ਨ ਜਿਹਾ ਬਣ ਗਿਆ ਟਰੈਕਿੰਗ ਦਾ। ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸਾਨਵੀ ਸੂਦ, ਉਹ ਮਾਊਂਟੇਨਰਿੰਗ ਦੀ ਪਾਇਨੀਅਰ ਆ ਪੰਜਾਬ ਦੇ ਵਿੱਚੋਂ। ਸ਼ੀ ਵਾਜ਼ ਦੀ ਯੰਗੈਸਟ ਗਰਲ ਜਿਹਨੇ ਕਿਲੀਮੰਜਾਰੋ, ਮਾਊਂਟ ਕਿਲੀਮੰਜਾਰੋ, ਮਾਊਂਟ ਐਵਰੈਸਟ ਬੇਸ ਕੈਂਪ ਤੇ ਮਾਊਂਟ ਐਲਬਰਸ ਤੇ ਹੋਰ ਪੀਕਸ ਨੂੰ ਸਰ ਕੀਤਾ ਸੀ। ਸੋ ਉਹਨੂੰ ਦੇਖ ਕੇ ਤੇਗਬੀਰ ਨੇ ਵੀ ਸ਼ੁਰੂ ਕੀਤਾ ਉਹਦੇ ਨਾਲ ਹੀ, ਤੇ ਅੱਜ ਇਹ ਕਾਮਯਾਬੀ ਇਹਨੂੰ ਮਿਲੀ ਹੈ। ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਊਂਟ ਐਵਰੈਸਟ, ਮਾਊਂਟ ਕਿਲੀਮੰਜਾਰੋ ਨੂੰ ਸਰ ਕੀਤਾ। ਇਸ ਤੋਂ ਪਹਿਲਾਂ ਅਪ੍ਰੈਲ ਦੇ ਵਿੱਚ ਇਹਨੇ ਮਾਊਂਟ ਐਵਰੈਸਟ ਬੇਸ ਕੈਂਪ ਵੀ ਸਰ ਕੀਤਾ ਸੀ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਫ਼ਰ ਦੇ ਪਾਂਧੀ ਬਣੇ, ਖਾਸ ਕਰਕੇ ਇਹਦੇ ਕੋਚ ਸਾਹਿਬ, ਪਰਿਵਾਰ, ਮੇਰੇ ਆਪਣੇ ਪਰਿਵਾਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਸਾਰੇ ਕਾਸੇ ਦੇ ਵਿੱਚ, ਸਾਰੇ ਮਿੱਤਰ ਸਨੇਹੀਆਂ ਨੇ ਜਿਨ੍ਹਾਂ ਨੇ ਇਸ ਰਾਹ ਦੇ ਪਾਂਧੀ ਬਣੇ, ਜਿਨ੍ਹਾਂ ਨੇ ਹਰ ਵੇਲੇ ਹੌਸਲਾ ਅਫਜ਼ਾਈ ਕੀਤੀ ਤੇ ਤੇਗਬੀਰ ਇਸ ਮੁਕਾਮ ਤੱਕ ਪਹੁੰਚ ਸਕੇ। ਸੋ ਅੰਤ ਦੇ ਵਿੱਚ ਮੈਂ ਆਪਣੇ ਸ਼ਹਿਰ ਦਾ, ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਹੌਸਲਾ ਅਫਜ਼ਾਈ ਬਖਸ਼ੀ ਬੱਚੇ ਨੂੰ, ਤੇ ਕਿਤੇ ਨਾ ਕਿਤੇ ਜਾ ਕੇ ਚੀਜ਼ਾਂ ਅੱਗੇ ਹੋਰ ਪਲਾਂਘਾਂ ਪੱਟਣ ਵਾਸਤੇ। ਪਿਛਲੇ 6 ਮਹੀਨਿਆਂ ਤੋਂ ਬੰਦ ਪਏ ਸ਼ੰਭੂ ਬਾਰਡਰ ਨੂੰ ਖੋਲ੍ਹਣ ਲਈ ਕਿਸਾਨਾਂ ਤੇ ਪ੍ਰਸ਼ਾਸਨ ਦਰਮਿਆਨ ਦੂਜੀ ਵਾਰ ਪਟਿਆਲਾ ਪੁਲਿਸ ਦੀ ਅਹਿਮ ਮੀਟਿੰਗ ਹੋਈ। ਸਰਹੱਦ ਖੋਲ੍ਹਣ ਸੰਬੰਧੀ ਇਸ ਮੀਟਿੰਗ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ। ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਸਰਕਾਰ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਕੋਈ ਰਸਤਾ ਬੰਦ ਨਹੀਂ ਕੀਤਾ ਹੈ। ਹਰਿਆਣਾ ਅਤੇ ਕੇਂਦਰ ਸਰਕਾਰ ਨੇ ਸੜਕ ਨੂੰ ਬੰਦ ਕਰ ਦਿੱਤਾ ਹੈ। ਅਜਿਹੇ ਵਿੱਚ ਸਰਕਾਰ ਨੂੰ ਸ਼ੰਭੂ ਬਾਰਡਰ ਖੋਲ੍ਹਣਾ ਚਾਹੀਦਾ ਹੈ। ਅਸੀਂ ਪ੍ਰਸ਼ਾਸਨ ਅੱਗੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਅਸੀਂ ਪ੍ਰਸ਼ਾਸਨ ਅੱਗੇ ਆਪਣੀ ਮੰਗ ਰੱਖੀ ਹੈ। ਉਹਨਾਂ ਕਿਹਾ ਕਿ ਹਰਿਆਣਾ ਚਾਹੁੰਦਾ ਹੈ ਕਿ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਨਾ ਜਾਣ, ਪਰ ਉਹ ਟਰੈਕਟਰ ਟਰਾਲੀ ਤੋਂ ਬਿਨਾਂ ਦਿੱਲੀ ਨਹੀਂ ਜਾਣਗੇ। ਅਸੀਂ ਪਹਿਲੇ ਦਿਨ ਤੋਂ ਹੀ ਉਹਨਾਂ ਨੂੰ ਆਪਣੀ ਗੱਲ ਸਪਸ਼ਟ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਮੀਟਿੰਗ ਸੰਬੰਧੀ ਕੋਈ ਏਜੰਡਾ ਨਹੀਂ ਸੀ। ਇਸ ਦੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏ, ਕਿਉਂਕਿ ਉਹਨਾਂ ਨੇ ਇੱਕ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਦੱਖਣ ਜਾਣਾ ਸੀ। ਇਸ ਤੋਂ ਪਹਿਲਾਂ 21 ਤਰੀਕ ਨੂੰ ਵੀ ਇਸ ਮਾਮਲੇ ਸੰਬੰਧੀ ਮੀਟਿੰਗ ਹੋਈ ਸੀ।
ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਪਟਿਆਲਾ ਸਥਿਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਹੁੰਚੇ ਸਨ, ਜਿੱਥੇ ਕਿਸਾਨਾਂ ਦੇ ਹੋਰ ਗਰੁੱਪਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ 31 ਅਗਸਤ ਨੂੰ ਸ਼ੰਭੂ ਬਾਰਡਰ ਸਮੇਤ 3 ਥਾਵਾਂ ਤੇ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਦੀ ਰਣਨੀਤੀ ਬਣਾਈ ਗਈ। ਕਿਸਾਨਾਂ ਦਾ ਸਪਸ਼ਟ ਕਹਿਣਾ ਹੈ ਕਿ ਉਹ ਵੀ ਚਾਹੁੰਦੇ ਹਨ ਕਿ ਇਹ ਸੜਕ ਸਾਰਿਆਂ ਲਈ ਖੋਲ੍ਹੀ ਜਾਵੇ। ਇਸ ਸੜਕ ਨੂੰ ਹਰਿਆਣਾ ਸਰਕਾਰ ਨੇ ਬੰਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀ ਨੀਅਤ ਵਿੱਚ ਖੋਟ ਹੈ। ਮੀਟਿੰਗ ਦੀ ਪਹਿਲ ਕੇਂਦਰ ਨੂੰ ਕਰਨੀ ਚਾਹੀਦੀ ਹੈ, ਪ੍ਰਸ਼ਾਸਨ ਨੂੰ ਨਹੀਂ। ਇਸ ਦੇ ਨਾਲ ਹੀ ਇਸ ਮਾਮਲੇ ਦੀ ਸੁਣਵਾਈ ਹੁਣ 2 ਸਤੰਬਰ ਨੂੰ ਸੁਪਰੀਮ ਕੋਰਟ ਵਿੱਚ ਹੋਣੀ ਹੈ। ਇਸੇ ਸੰਦਰਭ ਵਿੱਚ ਇਹ ਮੀਟਿੰਗ ਹੋ ਰਹੀ ਹੈ। ਦੱਸ ਦਈਏ ਕਿ ਸ਼ੰਭੂ ਬਾਰਡਰ ਨੂੰ ਲੈ ਕੇ ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਸੀ। ਸੁਪਰੀਮ ਕੋਰਟ ਨੇ ਦੋਵਾਂ ਸਰਕਾਰਾਂ ਨੂੰ ਕਿਸਾਨਾਂ ਨਾਲ ਮੀਟਿੰਗਾਂ ਜਾਰੀ ਰੱਖਣ ਦੇ ਹੁਕਮ ਦਿੱਤੇ ਸਨ। ਇਸ ਦੇ ਨਾਲ ਹੀ ਪੰਜਾਬ ਨੂੰ ਹੋਰ ਕਮੇਟੀ ਮੈਂਬਰਾਂ ਦੇ ਨਾਂ ਵੀ 3 ਦਿਨਾਂ ਦੇ ਅੰਦਰ ਦੇਣ ਲਈ ਕਿਹਾ ਗਿਆ ਸੀ। ਇਸ ਦੇ ਨਾਲ ਹੀ ਇਸ ਮੀਟਿੰਗ ਦੀ ਰਿਪੋਰਟ ਅਗਲੀ ਮੀਟਿੰਗ ਵਿੱਚ ਸੁਪਰੀਮ ਕੋਰਟ ਵਿੱਚ ਰੱਖੀ ਜਾਵੇਗੀ। ਅੱਜ ਵੀ ਅਸੀਂ ਤੁਹਾਨੂੰ ਮੀਡੀਆ ਨੂੰ ਬਕਾਇਦਾ ਅਫਸਰ ਸਾਹਿਬਾਨਾਂ ਨੂੰ ਕਿਹਾ ਕਿ ਪਹਿਲਾਂ ਅਸੀਂ ਮੀਟਿੰਗ ਛੱਡ ਕੇ ਚੱਲੀਏ ਸ਼ੰਭੂ ਤੇ। ਜੇ ਤੁਹਾਨੂੰ ਸਾਡੇ ਵਾਲੇ ਪਾਸੋਂ ਲੰਘਣ 'ਚ ਕੋਈ ਸਮੱਸਿਆ ਆਊਗੀ ਤਾਂ ਤੁਸੀਂ ਫਿਰ ਸਾਨੂੰ ਕਿਹੋ। ਜੇ ਤੁਹਾਡੀ ਗੱਡੀ ਜਾ ਕੇ ਹਰਿਆਣਾ ਸਰਕਾਰ ਨੇ ਕੰਧ ਕੱਢੀ ਹੋਈ ਆ, ਉੱਥੇ ਜਾ ਕੇ ਰੁਕਦੀ ਆ, ਤਾਂ ਫਿਰ ਸਾਡਾ ਉਹ 'ਚ ਕਸੂਰ ਕੋਈ ਨਹੀਂ ਹੈ, ਕਿਉਂਕਿ ਹਰਿਆਣਾ ਸਰਕਾਰ ਨੇ ਨੈਸ਼ਨਲ ਹਾਈਵੇ ਦੇ ਉੱਤੇ ਕੰਧ ਉਸਾਰੀ ਹੋਈ ਆ, ਉਹਨਾਂ ਕਰਕੇ ਰਸਤਾ ਬੰਦ ਹੋਇਆ ਹੈ। ਜੇ ਕੋਈ ਇਹ ਕਹਿੰਦਾ ਵੀ ਲਾਅ ਐਂਡ ਆਰਡਰ ਦਾ ਮਸਲਾ ਹੈ, ਤੇ ਪੰਜਾਬ ਸਰਕਾਰ ਨੂੰ ਸਾਡੇ ਤੋਂ ਲਾਅ ਐਂਡ ਆਰਡਰ ਦਾ ਕੋਈ ਇਸ਼ੂ ਨਹੀਂ ਹੈ। ਪੰਜਾਬ 'ਚ ਪਿਛਲੇ 5-6 ਮਹੀਨਿਆਂ 'ਚ ਬੈਠੇ ਆ, ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਹੀਂ, ਪੀਸਫੁਲੀ ਬੈਠੇ ਹੋਏ ਆ। ਔਰ ਅਦਾਲਤ ਨੂੰ ਇਹ ਵੀ ਨਾ ਕਿਹਾ ਜਾਵੇ ਵੀ ਲਾਅ ਐਂਡ ਆਰਡਰ ਦਾ ਇਸ਼ੂ ਕਰਕੇ ਰੁਕਿਆ ਹੋਇਆ। ਸਾਡਾ ਤਾਂ ਲਾਅ ਐਂਡ ਆਰਡਰ ਦਾ ਕੋਈ ਇਸ਼ੂ ਨਹੀਂ ਪੰਜਾਬ ਨਾਲ, ਹਰਿਆਣਾ ਟੱਪ ਕੇ ਲਾਅ ਐਂਡ ਆਰਡਰ ਦਾ ਇਸ਼ੂ ਬਣਦਾ। ਦੂਸਰਾ ਹੈਗਾ ਵੀ ਰਸਤਾ ਅਸੀਂ ਨਹੀਂ ਰੋਕਿਆ ਹੋਇਆ। ਅਦਾਲਤ ਵਿੱਚ ਕਈ ਵਾਰੀ ਹਰਿਆਣਾ ਸਰਕਾਰ ਦਾ ਟੌਰ ਨਹੀਂ ਚੱਲਣਾ, ਕੇਂਦਰ ਦਾ ਗਲਤ ਮਿਸਗਾਈਡ ਕਰਦਾ ਵੀ ਕਿਸਾਨਾਂ ਕਰਕੇ ਰਸਤਾ ਰੁਕਿਆ ਹੋਇਆ, ਵੀ ਸਾਡੇ ਕਰਕੇ ਰਸਤਾ ਨਹੀਂ ਰੁਕਿਆ ਹੋਇਆ। ਦੂਸਰਾ ਹੈਗਾ ਵੀ ਕੋਈ ਵੀ ਸਰਕਾਰ ਜਦੋਂ ਮਰਜ਼ੀ ਗੱਲ ਕਰ ਲਵੇ, ਠੀਕ ਹੈ ਜੀ। ਅਸੀਂ 4 ਮੀਟਿੰਗਾਂ ਸਰਕਾਰ ਨਾਲ ਕੀਤੀਆਂ, ਸਾਡੇ ਇਸ਼ੂ ਹੈਗੇ ਆ ਕੇਂਦਰ ਨਾਲ। ਕੇਂਦਰ 4 ਰਾਉਂਡ ਦੀ ਮੀਟਿੰਗਾਂ 5ਵੀਂ ਸੱਦ ਲਵੇ, ਕੱਲ ਸੱਦ ਲਵੇ, ਅਸੀਂ ਉਹਨਾਂ ਨੂੰ ਬਹਿਣ ਨੂੰ ਤਿਆਰ ਆ। ਸਾਡੇ ਲਈ ਕੋਈ ਨਾਂ ਨਹੀਂ ਹੈਗਾ। ਸਾਡੇ ਦੋਵੇਂ ਫੋਰਮ ਕਿਸੇ ਕਮੇਟੀ ਨੂੰ ਕੋਈ ਨਹੀਂ ਚਾਹੁੰਦੇ ਹੈਗੇ, ਠੀਕ ਹੈ ਜੀ, ਨਾ ਕਮੇਟੀ ਦੀ ਸਾਡੀ ਮੰਗ ਹੈਗੀ ਆ। ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ, ਜਿਹੜਾ ਮੀਡੀਆ ਨੂੰ ਅਸੀਂ ਅਪੀਲ ਕਰਦੇ ਆ, ਇਹ ਉਦੇ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ। ਇਹ ਮੀਡੀਆ 'ਚ ਨਹੀਂ ਚੱਲਣਾ ਚਾਹੀਦਾ। ਕਿਸਾਨ ਵਰਸਸ ਸੁਪਰੀਮ ਕੋਰਟ, ਕਿ ਕਿਸਾਨ ਤਾਂ ਉਹਦੀ ਰਿਟ ਪਟੀਸ਼ਨ 'ਚ ਹੈ ਹੀ ਨਹੀਂ ਗੇ, ਅਸੀਂ ਤਾਂ ਰਿਟ ਪਟੀਸ਼ਨ ਪਾਈ ਨਹੀਂ। ਉਦੇ ਪ੍ਰਤਾਪ ਸਿੰਘ ਜੀ ਉਹ ਹੈਗੇ ਨੇ, ਤੇ ਵਰਸਸ ਹੈਗਾ ਹਰਿਆਣਾ ਸਰਕਾਰ। ਅਸੀਂ ਤਾਂ ਭਾਈ ਇਹ ਪੱਖ ਲੈ ਕੇ ਆਏ ਆ ਵੀ ਲੋਕ ਸਾਨੂੰ ਨਾ ਕਹੇ, ਮੀਡੀਆ ਤੇ ਸਾਡੀ ਗੱਲ ਨਾ ਜਾਵੇ ਵੀ ਜੇ ਇਹਨਾਂ ਨੂੰ ਕਿਸੇ ਨੇ ਸੱਦਿਆ ਤੇ ਗੱਲ ਕਰਨ ਹੀ ਨਹੀਂ ਗਏ। ਅਸੀਂ ਲਗਭਗ ਜਿੰਨੇ ਆਰਗੂ ਕਰਨੇ ਸੀ ਪਹਿਲੀ ਮੀਟਿੰਗ 'ਚ ਹੀ ਕਰ ਲਏ, ਲਗਭਗ ਸੇਮ ਟੂ ਸੇਮ ਇਹਦੇ ਵਿੱਚ ਵੀ ਇਹੀ ਨੇ ਜੋ ਮੈਨੂੰ ਲੱਗਦਾ ਹੈਗਾ। ਤਾਂ ਸੇਮ ਟੂ ਸੇਮ ਨੇ, ਮੈਨੂੰ ਲੱਗਦਾ ਕੋਈ ਫਰਕ ਨਹੀਂ ਹੈ ਤੁਹਾਡੇ ਕੋਲ ਹਰਿਆਣਾ ਪ੍ਰਸ਼ਾਸਨ ਦੀ, ਕਿਉਂਕਿ ਪਿਛਲੀ ਵਾਰ ਇਹ ਸੁਣਨ ਦੇ ਵਿੱਚ ਆਇਆ ਸੀ, ਚਰਚਾ ਹੋਈ ਸੀ ਇੱਕ ਰਸਤਾ ਖੋਲਣ ਨੂੰ ਲੈ ਕੇ ਹੋਈ ਹੈ ਕਿ ਦੋਨੋਂ ਥਾਂ ਤੇ ਇੱਕ ਰਸਤਾ ਖੋਲ ਦਿੱਤਾ ਜਾਵੇ। ਅਸੀਂ ਠੀਕ ਆ, ਅਸੀਂ ਤਾਂ ਕਹਿ ਰਹੇ ਹਾਂ ਵੀ ਰਸਤਾ ਖੋਲਣ ਤੇ ਸਾਡੀ ਕੋਈ ਵੀ ਰੁਕਾਵਟ ਹੈ ਹੀ ਨਹੀਂ ਗੀ, ਹੁਣੇ ਜਾ ਕੇ ਖਿਲਾ ਦੇਣ। ਹਾਂ, ਅਸੀਂ ਤਾਂ ਪ੍ਰਸਤਾਵ ਮੰਨਣ ਦਾ ਸਵਾਲ ਨਹੀਂ, ਸਾਡਾ ਤੇ ਆਪਣਾ ਹੀ ਪ੍ਰਸਤਾਵ ਆ, 13 ਫਰਵਰੀ ਦਾ ਪ੍ਰਸਤਾਵ ਆ ਵੀ ਰਾਹ ਖੋਲਿਆ ਜਾਵੇ। ਮੀਟਿੰਗਾਂ ਕਿਉਂ ਕਰ ਰਹੇ ਨੇ ਫਿਰ ਲੱਗਦਾ ਸਰ? ਨਹੀਂ, ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ, ਇਹ ਤਾਂ ਸਾਡਾ ਵਿਸ਼ਾ ਨਹੀਂ ਹੈ ਉਹ ਕਿਉਂ ਕਰ ਰਹੇ ਆ। ਸਾਡਾ ਤਾਂ ਤੁਹਾਨੂੰ ਓਪਨ ਆ ਵੀ ਮੀਡੀਆ ਨੂੰ, ਵੀ ਅਸੀਂ ਤਾਂ ਖੋਲਣ ਨੂੰ ਤਿਆਰ ਆ। ਸਾਡਾ ਇੱਕ ਰਸਤੇ ਦੀ ਗੱਲ ਆਖੀ ਗਈ ਸੀ ਢੇਰ ਸਾਹਿਬ, ਇੱਕ ਰਸਤੇ ਦੀ ਗੱਲ ਆਖੀ ਗਈ ਸੀ, ਉਸ ਦੇ ਉੱਪਰ ਕੀ ਸਹਿਮਤੀ ਬਣੀ ਹੈਗੀ ਕਿ ਇੱਕ ਰਸਤਾ ਖੋਲ ਰਹੇ ਕਿ ਨਹੀਂ? ਮੈਂ ਕਹਿੰਦਾ ਵੀ ਰਸਤਾ ਇੱਕ ਖੁੱਲੇ, 2 ਖੁੱਲੇ। ਸਾਡਾ ਰਸਤਾ ਖੁੱਲਣ ਤੇ ਰੌਲਾ ਹੀ ਕੋਈ ਨਹੀਂ। ਇਹ ਤੁਸੀਂ ਕਹਿੰਦੇ ਨਾ, ਅਸੀਂ ਨਹੀਂ ਰਸਤਾ ਖੋਲਣ ਤੇ ਕਹਿੰਦੇ ਖੋਲੋ ਬਈ, ਸਾਡਾ ਤਾਂ ਰਸਤਾ ਖੋਲਣ ਤੇ ਕੋਈ ਰੌਲਾ ਹੀ ਨਹੀਂ ਹੈਗਾ। ਇੱਕ ਰਸਤਾ ਖੁੱਲਦਾ ਤੁਸੀਂ ਬੈਠੋਗੇ? ਮੈਂ ਕਹਿੰਦਾ ਅਸੀਂ ਜਦੋਂ ਰਸਤਾ ਖੋਲਣਗੇ ਉਦੋਂ ਬਾਅਦ ਦੋਵੇਂ ਫੋਰਮ ਮੀਟਿੰਗ ਕਰਕੇ ਫੈਸਲਾ ਕਰ ਲਾਂਗੇ ਵੀ ਅਸੀਂ ਕੀ ਕਰਨਾ ਹੈਗਾ। ਅਸੀਂ ਰਸਤਾ ਖੋਲਣ ਤੇ ਕੋਈ ਰੌਲਾ ਨਹੀਂ ਸਾਡਾ। 2 ਤਰੀਕ ਨੂੰ ਫਿਰ ਸੁਣਵਾਈ ਹੋਣੀ ਹੈ। ਦੇਖੋ ਮੀਟਿੰਗ ਇੱਕ ਉਹਨਾਂ ਨੇ ਕਰਨੀ ਸੀ, ਕਰ ਲਈ ਆ। ਦੇਖੋ ਸਹਿਮਤੀ ਤਾਂ ਹੁੰਦੀ ਜੇ ਕੋਈ ਏਜੰਡਾ ਹੁੰਦਾ, ਸਾਡੇ ਵੱਲੋਂ ਤਾਂ ਸਹਿਮਤੀ ਆ, ਰਾਹ ਖੋਲਣ ਤੇ ਸਹਿਮਤੀ ਆ, ਸਰਕਾਰ ਨਾਲ ਗੱਲ ਕਰਨ ਤੇ ਸਹਿਮਤੀ ਆ। ਸਾਡੇ ਵੱਲੋਂ ਤਾਂ ਕੋਈ ਸਹਿਮਤੀ ਨਹੀਂ ਹੈਗੀ। ਡੱਲੇਵਾਲ ਸਾਹਿਬ ਜਿਹੜੇ ਕਰਨਾਟਕਾ ਦੇ ਵਿੱਚ ਜਾ ਰਹੇ ਨੇ, ਜ਼ਰੂਰੀ ਮੀਟਿੰਗ ਹੈ। ਉਹਨਾਂ 에ਅਰਪੋਰਟ ਤੇ ਜਾ ਕੇ ਉਹਨਾਂ ਜਿਹੜਾ ਪਹਿਲਾਂ ਮੀਟਿੰਗ ਦੇ ਵਿੱਚੋਂ ਗਏ ਨੇ, ਕੋਈ ਸਾਡੇ ਦੋਨਾਂ ਫੋਰਮਾਂ ਦੇ ਜਿਹੜੇ ਸਾਡੇ ਸਾਰੇ ਆਗੂ ਖੜੇ ਆ, ਸਾਡੀ ਉਹ ਸਹਿਮਤੀ ਹੈ ਜਿਹੜੀ ਪੰਧੇਰ ਸਾਹਿਬ ਨੇ ਗੱਲ ਕੀਤੀ ਹੈ। ਕਿਉਂਕਿ ਜੇ ਮੂਹਰੋਂ ਕੋਈ ਏਜੰਡਾ ਆਵੇ, ਏਜੰਡੇ ਤੇ ਚਰਚਾ ਹੋਵੇ, ਫਿਰ ਅਸੀਂ ਖੁੱਲ੍ਹ ਕੇ ਦੱਸੀਏ। ਅਸੀਂ ਤਾਂ ਮੈਨੇ ਕਹੀ ਹੈ ਕਿ 13 ਫਰਵਰੀ ਤੋਂ ਅਸੀਂ ਉਸੇ ਗੱਲ ਤੇ ਸਟੈਂਡ ਕਰਦੇ ਹਾਂ
ਕਿ 4 ਗੇਟ ਦੀਆਂ ਸਾਡੀਆਂ ਕੇਂਦਰ ਸਰਕਾਰ ਨਾਲ ਗੱਲ ਮੀਟਿੰਗਾਂ ਹੋ ਚੁੱਕੀਆਂ। ਠੀਕ ਹੈ, ਉਹਨਾਂ ਦੀ ਮਜਬੂਰੀ ਸੀ, ਇਲੈਕਸ਼ਨ ਸੀ ਉਦੋਂ। ਅੱਜ ਤੱਕ ਕੋਈ ਮਜਬੂਰੀ ਨਹੀਂ, ਉਹ ਗੇਟ ਮੀਟਿੰਗ ਸ਼ੁਰੂ ਕਰਨ, ਅਸੀਂ ਮੀਟਿੰਗ ਲਈ ਕਦੇ ਵੀ। ਸਿੱਟਾ ਰਿਹਾ ਜਾਂ ਬੇਸਿੱਟਾ ਰਿਹਾ, ਤੁਸੀਂ ਸਾਫ਼ ਲਫ਼ਜ਼ਾਂ ਦੇ ਵਿੱਚ ਕਿਉਂ ਦੇਖੋ ਸਾਡੇ ਕੋਲ ਕੋਈ ਏਜੰਡਾ ਹੀ ਨਹੀਂ। ਏਜੰਡਾ ਹੋਵੇ ਜੇ ਬੇਸਿੱਟਾ ਵੀ ਮੀਟਿੰਗ ਲਈ ਤੁਹਾਡੇ ਆ ਏਜੰਡੇ ਆ, ਤੁਸੀਂ ਤਿਆਰ ਹੋ? ਸਾਡੇ ਕੋਲ ਕੋਈ ਰੱਖਿਆ ਹੀ ਨਹੀਂ। ਅਸੀਂ ਚਰਚਾ ਉਸ ਗੱਲ ਤੇ ਸਿਰਫ ਅਸੀਂ ਉਹ ਸਾਫ਼ ਕਰ ਚੁੱਕੇ ਹਾਂ ਕਿ ਰਸਤਾ ਅਸੀਂ ਨਹੀਂ ਰੋਕਿਆ। ਦੇਖੋ ਸਾਫ਼ ਹੈ, ਮੈਂ ਸਾਫ਼ ਕਰ ਦਿੰਦਾ, ਪੰਦੇਰ ਸਾਹਿਬ ਨੇ ਵੀ ਸਾਫ਼ ਕੀਤਾ। ਜੇ ਆਪਾਂ ਰਸਤਾ ਰੋਕਿਆ ਹੋਵੇ ਤਾਂ ਉਹ ਤੇ ਵਿਚਾਰ ਕਰੀਏ। ਰਸਤਾ ਰੋਕਿਆ ਕੇਂਦਰ ਨੇ ਤੇ ਹਰਿਆਣਾ ਸਰਕਾਰ ਨੇ, ਇਹ ਉਹ ਤੇ ਉਹ ਵਿਚਾਰ ਕਰਨ। ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਮਾੜਾ ਬੋਲਿਆ ਹੈ। ਕੰਗਨਾ ਰਣੌਤ ਵਾਰ-ਵਾਰ ਪੰਜਾਬ ਨੂੰ ਨਿਸ਼ਾਨਾ ਬਣਾ ਰਹੀ ਹੈ। ਹੁਣ ਉਸਨੇ ਕਿਹਾ ਕਿ ਜੇਕਰ ਸਾਡੀ ਸਿਖਰਲੀ ਲੀਡਰਸ਼ਿਪ ਮਜ਼ਬੂਤ ਨਾ ਹੁੰਦੀ ਤਾਂ ਕਿਸਾਨ ਅੰਦੋਲਨ ਦੌਰਾਨ ਪੰਜਾਬ ਵੀ ਬੰਗਲਾਦੇਸ਼ ਵਿੱਚ ਤਬਦੀਲ ਹੋ ਜਾਣਾ ਸੀ। ਕੰਗਨਾ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨ ਅੰਦੋਲਨ ਦੇ ਨਾਂ ਤੇ ਬਦਮਾਸ਼ ਹਿੰਸਾ ਫੈਲਾ ਰਹੇ ਹਨ, ਉੱਥੇ ਬਲਾਤਕਾਰ ਅਤੇ ਕਤਲ ਹੋਏ। ਕਿਸਾਨ ਬਿੱਲ ਵਾਪਸ ਲਏ ਗਏ, ਨਹੀਂ ਤਾਂ ਇਹਨਾਂ ਬਦਮਾਸ਼ਾਂ ਦੀ ਬਹੁਤ ਲੰਮੀ ਯੋਜਨਾ ਸੀ। ਉਹ ਦੇਸ਼ ਵਿੱਚ ਕੁਝ ਵੀ ਕਰ ਸਕਦੇ ਸਨ। ਦੱਸ ਦਈਏ ਕਿ ਕੰਗਨਾ ਰਣੌਤ ਜਲਦ ਹੀ ਫਿਲਮ ਐਮਰਜੈਂਸੀ ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਉਸਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਕੰਗਨਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਵੀ ਇਹ ਫਿਲਮ ਦੇਖਣੀ ਚਾਹੀਦੀ ਹੈ। ਕੰਗਨਾ ਨੇ ਦਾਅਵਾ ਕੀਤਾ ਕਿ ਰਾਹੁਲ ਨੂੰ ਇਹ ਫਿਲਮ ਜ਼ਰੂਰ ਪਸੰਦ ਆਵੇਗੀ, ਭਾਵੇਂ ਉਹ ਇਸ ਨੂੰ ਜਨਤਕ ਤੌਰ ਤੇ ਸਵੀਕਾਰ ਕਰੇ ਜਾਂ ਨਾ ਕਰੇ। ਕੰਗਨਾ ਹੁਣ ਮੇਰੇ ਖਿਆਲ ਮੁਤਾਬਕ ਉਹ ਫਿਲਮ ਸਟਾਰ ਨਹੀਂ ਹੈਗੀ, ਉਹ ਅੱਜ ਕੱਲ੍ਹ ਰਾਜਨੀਤਿਕ ਲੀਡਰ ਹੈ। ਉਹਨੂੰ ਲੋਕਾਂ ਨੇ ਵੋਟਾਂ ਪਾ ਕੇ ਜਿੱਤਿਆ ਹੈ। ਉਹ ਪਾਰਲੀਮੈਂਟ ਦੇ ਵਿੱਚ ਜਾਵੇ, ਕਿਸਾਨ ਜਿੱਥੋਂ ਜਿੱਤ ਕੇ ਆਈ ਆ ਉਹਨਾਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਉਠਾਵੇ। ਉਹਨੂੰ ਬਾਦ-ਬਾਦ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ ਜਿਹੜਾ ਦੇਸ਼ ਦਾ ਮਾਹੌਲ ਖਰਾਬ ਕਰਦੇ ਨੇ। ਚਾਹੇ ਬਿਆਨ ਸਾਡੇ ਖਿਲਾਫ ਬਿੱਟੂ ਦਿੰਦਾ, ਉਹਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ, ਚਾਹੇ ਕੰਗਣਾ ਦਿੰਦੀ ਹੈ। ਇਹ ਮਾਹੌਲ ਖਰਾਬ ਹੁੰਦਾ ਦੇਸ਼ ਦਾ ਜੋ ਇਹੋ ਜਿਹੇ ਬਿਆਨ ਦੇ। ਜਿਹੜੀ ਗੱਲ ਕਿਸਾਨਾਂ ਮਜ਼ਦੂਰਾਂ ਦੀ ਪਾਉਣੀ ਹੈ ਉਹ ਪਾਰਲੀਮੈਂਟ ਦੇ ਵਿੱਚ ਪਾਉਣ। ਆਪਦੇ ਪ੍ਰਧਾਨ ਮੰਤਰੀ ਨੂੰ ਕਹਿਣ ਵੀ ਆ ਕਿਸਾਨ ਅੰਦੋਲਨ ਦੇ ਰਾਹ ਪਏ ਨੇ, ਮਜ਼ਦੂਰ ਅੰਦੋਲਨ ਦੇ ਰਾਹ ਪਏ ਨੇ, ਵੀ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ। ਉੱਥੇ ਜਾ ਕੇ ਰੌਲਾ ਪਾਉਣਾ ਚਾਹੀਦਾ, ਬਾਦ-ਬਾਦ ਵਾਲੇ ਬਿਆਨ ਨਹੀਂ ਦੇਣੇ। ਕਿਵੇਂ ਦੇਖਦੇ ਹੋ ਟਾਰਗੇਟ ਕਿਉਂ ਕੀਤਾ ਜਾ ਰਿਹਾ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ? ਨਹੀਂ, ਇਕੱਲੇ ਪੰਜਾਬ ਦੇ ਕਿਉਂ, ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੂੰ ਟਾਰਗੇਟ ਕਰਦੇ ਨੇ। ਇਹ ਮੰਗਾਂ ਨਹੀਂ ਮੰਨਦੇ ਉਹਨਾਂ ਦੀਆਂ। ਅਸੀਂ ਜਿਵੇਂ ਸਰਕਾਰੀ ਖਰੀਦ ਭਾਰਤ ਦੇ ਵਿੱਚ ਮੰਗਦੇ ਹਾਂ ਸਾਰੇ। ਹੁਣ ਸਾਡਾ ਝੋਨਾ ਤਾਂ 2300 ਨੂੰ ਵਿਕੂਗਾ, ਬਿਹਾਰ ਦਾ ਝੋਨਾ 900 ਨੂੰ ਵਿਕੂਗਾ, ਯੂਪੀ ਦਾ ਝੋਨਾ 900 ਨੂੰ। ਕੀ ਉਹਨਾਂ ਨੇ ਵੋਟਾਂ ਨਹੀਂ ਪਾਈਆਂ? ਕੀ ਉਹ ਦੇਸ਼ ਦੇ ਵਾਸੀ ਨਹੀਂ ਹੈਗੇ? ਉਹਨਾਂ ਦੀ ਜਿਹੜੀ ਜਿਣਸ ਹੈ ਉਹਦਾ ਵੀ ਸਰਕਾਰੀ ਰੇਟ ਦੇਣਾ ਚਾਹੀਦਾ, ਵਿਤਕਰਾ ਨਹੀਂ ਕਰਨਾ ਚਾਹੀਦਾ। ਜਿਵੇਂ ਪੰਜਾਬ ਦੇ ਕਿਸਾਨਾਂ ਨੂੰ ਤੇ ਹਰਿਆਣੇ ਦੇ ਕਿਸਾਨਾਂ ਨੂੰ ਸਰਕਾਰੀ ਚੀਜ਼ ਮਿਲਦੀ ਹੈ, ਉਵੇਂ ਹੀ ਭਾਰਤ ਦੇ ਕਿਸਾਨਾਂ ਨੂੰ ਸਾਰਿਆਂ ਨੂੰ ਮਿਲਦੀ ਹੈ। ਕੰਗਣਾ ਤੇ ਬਿੱਟੂ ਹੀ ਕਿਉਂ ਕਿਸਾਨਾਂ ਦੇ ਖਿਲਾਫ ਇੰਨਾ ਜ਼ਹਿਰ ਉਗਲਦੇ ਨੇ? ਉਹ ਜਿਵੇਂ ਕਹਿੰਦੇ ਨੇ, ਮਤਲਬ ਜਦੋਂ ਨਵਾਂ ਕੋਈ ਧਰਮ ਬਦਲਦਾ ਉਸ ਧਰਮ ਦੀ ਉਹ ਗੱਲ ਕਰਦਾ। ਇਹਨਾਂ ਨੇ ਆਪਣੀ ਪਾਰਟੀ ਬਦਲੀ ਹੈ, ਨਵੀਂ ਪਾਰਟੀ 'ਚ ਗਏ ਨੇ। ਇਹਨਾਂ ਨੂੰ ਆਇਆ ਵੀ ਖਾਲੀ ਸਾਡੀ ਜਿਆਦਾ ਚੜ੍ਹ ਤੋਂ ਦੇਖੋ ਕਰਿਆ ਨਾ ਸਰਜੀਤ ਵੇਲੇ ਨਾਲ ਸਾਡੇ ਖਾਸਾ ਖਿਲਾਫ ਬੋਲਦਾ ਰਿਹਾ। ਉਹਨਾਂ ਨੇ ਵੀ ਇਹਨਾਂ ਨੂੰ ਨਿੰਦਿਆ ਉਹਨਾਂ ਨੂੰ ਵੀ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਉਹਨਾਂ ਨੇ ਲੱਗ ਕਰਤਾ ਵੀ ਇਹ ਕੰਗਣਾ ਦਾ ਆਪਦਾ ਨਿੱਜੀ ਬਿਆਨ ਹੈ, ਸਾਡੀ ਪਾਰਟੀ ਦਾ ਕੋਈ ਬਿਆਨ ਨਹੀਂਗਾ। ਜੇ ਪਾਰਟੀ ਇਹੋ ਜਿਹੀ ਗੱਲ ਕਹਿੰਦੇ, ਮਤਲਬ ਮੇਰਾ ਕਹਿੰਦਾ ਡੁੱਬ ਕੇ ਮਰ ਜਾਣਾ ਚਾਹੀਦਾ। ਜਦੋਂ ਬਿਆਨ ਦੇ ਨਾਲ ਸਹਿਮਤੀ ਨੂੰ ਵੀ ਚੱਲਿਆਂ ਦਾ ਬਿਆਨ ਹੈ, ਮੈਂ ਦੁਬਾਰਾ ਫੇਰ ਉਹਦੇ ਰਾਹੀਂ ਕਹਿਣਾ ਚਾਹੁੰਦਾ, ਬਾਅਦ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ, ਰਾਜਨੀਤਿਕ ਗੱਲ ਕਰਨੀ। ਕੀ ਲੱਗਦਾ ਤੁਹਾਨੂੰ ਇਹ ਕਿਸੇ ਦੇ ਇਸ਼ਾਰੇ ਤੇ ਇਹੋ ਜਿਹੇ ਬਿਆਨ ਦਿੰਦੇ ਆ ਜਾਂ ਇਹਨਾਂ ਦੇ ਆਪਣੇ ਨਿੱਜੀ? ਮੈਂ ਪਹਿਲਾਂ ਵੀ ਕਹਿ ਗਿਆ ਵੀ ਇੱਕ ਬਾਂਦਰ ਹੁੰਦਾ, ਇੱਕ ਬਾਂਦਰੀ, ਇੱਕ ਹੁੰਦਾ ਮੰਦਾਰੀ। ਤੇ ਜਿਵੇਂ ਉਹ ਡੰਡੇ ਨਾਲ ਨਚਾਉਂਦਾ ਉਹ ਜੇ ਕੋਈ ਨੱਚਦੇ ਨੇ, ਉਵੇਂ ਜੇ ਕੋਈ ਬਿੱਟੂ ਨੱਚਦਾ ਹੈ, ਉਵੇਂ ਜੇ ਕੋਈ ਇਹ ਮਤਲਬ ਕੰਗਣਾ ਨੱਚਦੀ ਹੈ। ਸੈਂਟਰ ਸਰਕਾਰ ਨਜ਼ਾਰੀ ਹੈ, ਜਿਵੇਂ ਉਹਨਾਂ ਨੂੰ ਕਹਿੰਦੇ ਉਹ ਨੱਚੀ ਜਾਂਦੇ ਨੇਗੇ। ਜਿਹੜੀ ਗੱਲ ਉਹ ਕਹਿੰਦੇ, ਇਹ ਬਿਆਨ ਕੰਗਣਾ ਦਾ ਕੱਲੀ ਦਾ ਨਹੀਂ, ਚਾਹੇ ਸਰਜੀਤ ਸਰਕਲ ਤੋਂ ਅਗਰ ਇਹ ਮੁੱਕਰੇਗਾ। ਬਿਆਨ ਉਹਦੀ ਪਾਰਟੀ ਦਾ ਬਿਆਨ ਹੈ ਵੀ ਤੂੰ ਬਾਦ-ਬਾਦ ਵਾਲੇ ਬਿਆਨ ਦੇ, ਮੁਸਲਮਾਨਾਂ ਦੇ ਖਿਲਾਫ ਬਿਆਨ ਦੇ, ਸਿੱਖਾਂ ਦੇ ਖਿਲਾਫ ਦੇ, ਕਿਸਾਨ ਲੀਡਰਾਂ ਦੇ ਖਿਲਾਫ ਬਿਆਨ ਦੇ, ਦੁਕਾਨਦਾਰਾਂ ਦੇ ਖਿਲਾਫ ਬਿਆਨ ਦੇ। ਉਹ ਕਹਿ ਕੇ ਬਿਆਨ ਦਵਾਏ ਜਾ ਰਹੇ ਨੇ ਕਿ ਆਪਦੀ ਪਾਰਟੀ ਦੀ ਚੜਾਈ ਕਰਨੀ ਤੇ ਕਰਨੀ। ਦਿੱਲੀ ਵਾਲੇ ਸੰਘਰਸ਼ ਨੂੰ ਲੈ ਕੇ ਬੜੇ ਇਲਜ਼ਾਮ ਲੱਗੇ ਆ ਤੁਹਾਡੇ ਤੇ? ਨਹੀਂ, ਕੁਝ ਲੱਗੇ। ਸਾਡੇ ਲੀਡਰ ਨੇ ਬਹੁਤ ਸਿਆਣਾ ਅੰਦੋਲਨ ਲੜਿਆ, ਸਾਡੇ ਵਰਕਰਾਂ ਨੇ ਸਿਆਣਾ ਲੜਿਆ। ਜੇ ਉੱਥੇ ਕਿਸੇ ਨੇ ਕੰਮ ਖਰਾਬ ਕੀਤਾ ਹੈ, ਸਾਡੇ ਅੰਦੋਲਨ ਦੀਆਂ ਵਿਰੋਧੀ ਜਥੇਬੰਦੀਆਂ ਦੀਆਂ, ਉਹਨਾਂ ਨੇ ਖਰਾਬ ਕੀਤਾ ਹੈ। ਸਾਡੇ ਆ ਕਿਸੇ ਨਾ ਵਰਕਰ ਨੇ ਨਾ ਲੀਡਰ ਨੇ ਕੋਈ ਕੰਮ ਨਹੀਂ ਕਰਾਉਂਦਾ। ਸ਼ਾਂਤਮਈ ਅੰਦੋਲਨ। ਫਿਲਮ ਨੂੰ ਲੈ ਕੇ ਕਿਵੇਂ ਦੇਖਦੇ ਹੋ? ਜਿਹੜਾ ਫਿਲਮਾਂ ਉਹ ਪੰਜਾਬ 'ਚ ਨਹੀਂ ਆਉਣੀ ਚਾਹੀਦੀ। ਹੋਰ ਸਟੇਟਾਂ ਚੱਲੇ ਜਾ ਰਹੀ ਹੈ ਤੇ ਬਾਦ ਖੜਾ ਹੋਊਗਾ। ਸਿੱਖ ਜਥੇਬੰਦੀਆਂ ਖੜੇ ਵਿਰੋਧ ਕਰਨਗੀਆਂ, ਹੋਰ ਲੋਕ ਵਿਰੋਧ ਕਰਨਗੇ, ਅਸੀਂ ਵੀ ਵਿਰੋਧ ਕਰਾਂਗੇ। ਉਹਨੂੰ ਇੱਕ ਪੰਜਾਬ ਦੇ ਕੋਈ ਫਿਲਮ ਨਹੀਂ ਆਉਣੀ। ਕਿਸਾਨ ਕਹਿੰਦੇ ਭਾਰਤ ਦੇ ਵਿੱਚ ਵੀ ਬੰਗਲਾਦੇਸ਼ ਵਰਗਾ ਮਾਹੌਲ ਬਣਾਉਣਾ ਚਾਹੁੰਦੇ ਸੀ। ਨਹੀਂ, ਬਿਲਕੁਲ ਨਹੀਂ। ਉਹ ਤਾਂ ਸਾਰੇ ਭਾਰਤ ਦਾ ਅੰਦੋਲਨ ਸੀਗਾ। ਇਹ ਤਾਂ ਸਾਰੇ ਭਾਰਤ ਨੂੰ ਬੰਗਲਾਦੇਸ਼ ਬਣਾ ਦਈਏ, ਉਹਨੂੰ ਉਦੋਂ ਜੇ ਥੋੜਾ ਹੀ ਜਾਊਗਾ। ਮਤਲਬ ਜੋ ਸਾਰੇ ਭਾਰਤ ਦੇ ਕਿਸਾਨਾਂ ਦਾ ਅੰਦੋਲਨ ਹੈ, ਉਹ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਅੰਦੋਲਨ ਥੋੜਾ ਹੀ ਸੀਗਾ। ਉਹ ਇਕੱਲੇ ਹਰਿਆਣੇ ਦੇ ਕਿਸਾਨਾਂ ਦਾ ਅੰਦੋਲਨ ਥੋੜੇ, ਸਾਰੇ ਭਾਰਤ ਦੇ ਕਿਸਾਨ ਉੱਥੇ ਆਏ ਸੀ। ਤੇ ਬਦਨਾਮ ਕਰਦੇ ਨੇ ਹਰਿਆਣੇ ਵਾਲੇ ਕਿਸਾਨਾਂ ਨੂੰ, ਪੰਜਾਬ ਦੇ ਕਿਸਾਨਾਂ ਨੂੰ। ਜੇ ਬਾਦ-ਬਾਦ ਬਿਆਨ ਦਿੰਦੇ ਤਾਂ ਭਾਰਤ ਦੇ ਕਿਸਾਨਾਂ ਦੇ ਖਿਲਾਫ ਹੀ ਬਿਆਨ ਦੇ। ਜਿਵੇਂ ਗੱਲ ਪਹਿਲਾਂ ਕੰਗਣਾ ਦੇ ਇਹ ਬਿਆਨ ਆਉਂਦੇ ਨੇ, ਜੇ ਉਹਨਾਂ ਦਾ ਵਿਰੋਧ ਕਰਦੇ ਜਿਵੇਂ ਕੁਲਵਿੰਦਰ ਕੌਰ ਨੇ ਕੀਤਾ ਸੀ, ਤਾਂ ਉਸ ਤੋਂ ਬਾਅਦ ਭਾਰਤ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ ਦੱਸਿਆ ਜਾਂਦਾ। ਆਉ ਤਾਂ ਬਹੁਤ ਕੁਝ ਕਹਿਣਗੇ, ਜਦੋਂ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਉਦੋਂ ਅੱਤਵਾਦੀਆਂ। ਉਹ ਚਾਹੇ ਕਿਸੇ ਨੂੰ ਗਾਲਾਂ ਕੱਢੀ ਜਾਣ, ਉਹ ਲੀਡਰ ਨੇ। ਜੇ ਅਸੀਂ ਵਿਰੋਧ ਕਰਦੇ ਤਾਂ ਅਸੀਂ ਅੱਤਵਾਦੀ।
ਜਿਹੜੀਆਂ ਉਹ ਘਟਨਾਵਾਂ ਨੇ ਮੰਦਭਾਗੀਆਂ ਨੇ, ਮਤਲਬ ਦੇਸ਼ ਵਿਰੋਧੀ ਨੇ, ਲੇਡੀ ਜੀ ਵਿਰੋਧੀ ਹੈ, ਉਹ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ। ਉਹਦੀ ਜ਼ਿੰਮੇਦਾਰ ਕੌਣ ਹੈ? ਮਤਲਬ ਸਰਕਾਰ ਜ਼ਿੰਮੇਦਾਰ ਹੁੰਦੀ ਹੈ ਇਹੋ ਜਿਹੀਆਂ ਗੱਲਾਂ ਤੇ ਕੰਟਰੋਲ ਕਰੇ, ਪ੍ਰਸ਼ਾਸਨ ਜ਼ਿੰਮੇਦਾਰ ਹੁੰਦਾ ਇਹੋ ਜਿਹੀਆਂ ਗੱਲਾਂ ਤੇ ਕੰਟਰੋਲ ਕਰੇ। ਗਾਹ ਨੂੰ ਹੀ ਘਟਨਾ ਨਹੀਂ ਵਾਪਰਦੀ। ਜਿਹੜਾ ਉਹ ਡਾਕਟਰੀ ਨਾਲ ਵਾਪਰਿਆ ਘਟਨਾ ਵਾਪਰੀ ਹੈ ਉਹਦੀ ਅਸੀਂ ਨਿੰਦਿਆ ਕਰਦੇ ਹਾਂਗੇ, ਤੇ ਜਿਹੜੇ ਬੰਦੇ ਨੇ ਉਹ ਕਰਿਆ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ। ਇੱਕ ਪਾਸੇ ਸਿੱਖਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਲਹਿਰ ਚਲਾਈ ਜਾ ਰਹੀ ਹੈ, ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇੱਕ ਪੋਸਟਾਂ ਪੈ ਰਹੀਆਂ ਨੇ ਕਿ ਜਿਹੜੀ ਉਹ ਡਾਕਟਰ ਨਹੀਂ ਉਹਦੇ ਪਿਤਾ ਨੇ ਕਿਹਾ ਵੀ ਅਗਰ ਇੱਥੇ ਕੋਈ ਸਰਦਾਰ ਹੁੰਦਾ ਕੋਈ ਤਾਂ ਮੇਰੀ ਬੇਟੀ ਦੇ ਨਾਲ ਇਸ ਤਰ੍ਹਾਂ ਨਹੀਂ ਹੋਣਾ ਸੀਗਾ। ਨਹੀਂ, ਲੜਨ ਵਾਲੇ ਲੋਕ ਇਹਨੂੰ ਕਿ ਵੀ ਅਸੀਂ ਸਿੱਖ ਸਰਦਾਰੀ ਜਦੋਂ ਲੜੀਆਂ, ਲੜਨ ਵਾਲੇ ਲੋਕ ਹਿੰਦੂਆਂ ਤੇ ਬੈਠੇ ਨੇ, ਮੁਸਲਮਾਨਾਂ ਤੇ ਬੈਠੇ ਨੇ, ਇਨਸਾਫ ਵਾਲੇ ਲੋਕ ਸਾਰੀਆਂ ਕੌਮਾਂ ਤੋਂ ਹੁੰਦੇ ਨੇਗੇ। ਅੱਜ ਉੱਥੇ ਮੌਕੇ ਤੇ ਕੋਈ ਹੋਰ ਜਿਹਾ ਬੰਦਾ ਹੁੰਦਾ ਇਹੋ ਜਿਹਾ ਨਹੀਂ ਘਟਨਾ ਵਾਪਰਨ ਦਿੰਦਾ ਸੀਗਾ। ਮਾੜੀ ਗੱਲ ਹੋਈ ਹੈ ਜੋ ਘਟਨਾ ਵਾਪਰੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਵਿਦੇਸ਼ ਛੁੱਟੀ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰ ਪ੍ਰਸ਼ੋਨਲ ਵਿਭਾਗ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਪ੍ਰਸ਼ੋਨਲ ਵਿਭਾਗ ਦੇ ਪੱਤਰ ਨੰਬਰ 176 ਮਿਤੀ 8/11/2019 ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਅਧਿਕਾਰੀਆਂ ਕਰਮਚਾਰੀਆਂ ਨੂੰ ਵਿਦੇਸ਼ ਛੁੱਟੀ ਤੋਂ ਛੋਟ ਦਿੱਤੀ ਹੋਈ ਸੀ, ਜਿਸ ਨੂੰ ਹੁਣ ਪੰਜਾਬ ਸਰਕਾਰ ਨੇ ਅੱਗੇ ਨਹੀਂ ਵਧਾਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪ੍ਰਤੀ ਸਿੱਖ ਸੰਗਤਾਂ ਦੀ ਵੱਡੀ ਆਸਥਾ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਵੱਲੋਂ ਲੰਮੇ ਯਤਨਾਂ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਭਾਰਤ ਪਾਕਿਸਤਾਨ ਸਰਕਾਰਾਂ ਵੱਲੋਂ ਸੰਗਤਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਗਿਆ ਸੀ, ਜਿਸ ਰਾਹੀਂ ਸੰਗਤਾਂ ਸਵੇਰੇ ਦਰਸ਼ਨਾਂ ਲਈ ਜਾਂਦੀਆਂ ਹਨ ਅਤੇ ਉਸੇ ਦਿਨ ਸ਼ਾਮ ਨੂੰ ਵਾਪਸ ਆ ਜਾਂਦੀਆਂ ਹਨ। ਉਹਨਾਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜੇ ਹਨ ਕਿ ਉਹਨਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਸਮੇਂ ਵੱਡੀਆਂ ਮੁਸ਼ਕਲਾਂ ਆ ਰਹੀਆਂ ਹਨ। ਪੰਜਾਬ ਸਰਕਾਰ ਦੇ ਜੋ ਅਧਿਕਾਰੀ ਕਰਮਚਾਰੀ ਦਰਸ਼ਨਾਂ ਲਈ ਜਾਣਾ ਚਾਹੁੰਦੇ ਹਨ, ਉਹਨਾਂ ਨੂੰ ਵਿਦੇਸ਼ ਛੁੱਟੀ ਦੀ ਲੰਮੀ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪੈਂਦਾ ਹੈ। ਪ੍ਰਤਾਪ ਸਿੰਘ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਰਕਾਰ ਦੇ ਸਮੂਹ ਅਧਿਕਾਰੀ ਕਰਮਚਾਰੀਆਂ ਨੂੰ ਵਿਦੇਸ਼ ਛੁੱਟੀ ਦੀ ਪ੍ਰਕਿਰਿਆ ਤੋਂ ਪੱਕੇ ਤੌਰ ਤੇ ਛੋਟ ਦਿੱਤੀ ਜਾਵੇ ਤਾਂ ਜੋ ਉਹ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣ। ਬੀਤੇ ਦਿਨ ਸਥਾਨਕ ਇਤਿਹਾਸਕ ਗੁਰਦੁਆਰਾ ਮੰਜੀਰ ਸਾਹਿਬ ਆਲਮਗੀਰ ਤੇ ਗੁਰੂ ਘਰ ਕੇ ਲੰਗਰ ਵਿੱਚ ਇੱਕ ਸ਼ਰਾਰਤੀ ਅਨਸਰ ਵੱਲੋਂ ਘਿਨੌਣੀ ਹਰਕਤ ਕਰਦਿਆਂ ਦਾਲ ਵਾਲੀ ਬਾਲਟੀ ਵਿੱਚ ਮੀਟ ਪਾਏ ਜਾਣ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ। ਇਸ ਹਰਕਤ ਨਾਲ ਗੁਰੂ ਘਰ ਨਾਲ ਜੁੜੀਆਂ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਜਗਬੀਰ ਸਿੰਘ ਸੋਖੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਅਤੇ ਗੁਰਦੁਆਰਾ ਮੈਨੇਜਰ ਸਰਦਾਰ ਰਜਿੰਦਰ ਸਿੰਘ ਟੋੜਾ ਨੇ ਦੱਸਿਆ ਕਿ ਪਿੰਡ ਲਾਪਰਾਂ ਦੇ ਬਲਵੀਰ ਸਿੰਘ ਪੁੱਤਰ ਨਛੱਤਰ ਸਿੰਘ ਨੇ ਲੰਗਰ ਦੀ ਦਾਲ ਵਾਲੀ ਬਾਲਟੀ ਵਿੱਚ ਮੀਟ ਪਾਉਣ ਦੀ ਘਿਨੌਣੀ ਹਰਕਤ ਕੀਤੀ। ਇਸ ਦੇ ਪਿੱਛੇ ਗਹਿਰੀ ਸਾਜ਼ਿਸ਼ ਕਰਨ ਵਾਲਾ ਕੌਣ ਹੈ, ਇਹ ਜਾਂਚ ਦਾ ਵਿਸ਼ਾ ਹੈ, ਜਿਸ ਨੂੰ ਪੁਲਿਸ ਪ੍ਰਸ਼ਾਸਨ ਜਲਦ ਸਾਹਮਣੇ ਲਿਆਵੇਗਾ। ਉਹਨਾਂ ਕਿਹਾ ਕਿ ਬੇਅਦਬੀ ਜਿਹੀਆਂ ਹਰਕਤਾਂ ਰੋਕਣ ਲਈ ਕਾਨੂੰਨ ਦੀਆਂ ਜੋ ਧਾਰਾਵਾਂ ਬਣਾਈਆਂ ਹਨ ਉਹ ਨਾਕਾਫੀ ਸਾਬਿਤ ਹੋ ਰਹੀਆਂ ਹਨ। ਇਸ ਉਪਰੰਤ ਥਾਣਾ ਡੇਲੋਂ ਦੇ ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਸੀਸੀਟੀਵੀ ਕੈਮਰਿਆਂ ਰਾਹੀਂ ਉਸ ਦੀ ਇਸ ਹਰਕਤ ਨੂੰ ਦੇਖਣ ਤੇ ਜਾਂਚ ਪੜਤਾਲ ਕਰਨ ਉਪਰੰਤ 298(B) ਤਹਿਤ ਮਾਮਲਾ ਦਰਜ ਕੀਤਾ। ਇਸ ਮੌਕੇ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਬੇਅਦਬੀ ਵਰਗੀਆਂ ਘਿਨੌਣੀਆਂ ਹਰਕਤਾਂ ਪਿੱਛੇ ਲੁਕੇ ਸ਼ੈਤਾਨੀ ਦਿਮਾਗ ਵਾਲੇ ਕਿੰਨਾ ਚਿਰ ਧਰਮੀ ਲੋਕਾਂ ਦੀ ਸ਼ਰਧਾ ਨਾਲ ਖਿਲਵਾੜ ਕਰਦੇ ਰਹਿਣਗੇ ਅਤੇ ਕਾਨੂੰਨ ਦੀਆਂ ਧਾਰਾਵਾਂ ਨਾਲ ਖੇਡਦੇ ਰਹਿਣਗੇ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਗੁਰੂ ਘਰ ਤੇ ਚੜ੍ਹ ਕੇ ਆਉਣ ਵਾਲਿਆਂ ਲਈ ਤੇਗ ਪੱਕੀ ਹੈ। ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਵਿਚਾਰਨ ਵਾਲੀ ਗੱਲ ਹੈ ਕਿ ਸ਼ਰਧਾਵਾਨ ਸ਼ਰਧਾਲੂ ਗੁਰੂ ਕੇ ਲੰਗਰਾਂ ਲਈ ਪ੍ਰਸ਼ਾਦੇ ਵੀ ਲੈ ਕੇ ਆਉਂਦੇ ਹਨ, ਦਾਲ ਵਾਲੀ ਸਬਜ਼ੀ ਵੀ ਲੈ ਕੇ ਆਉਂਦੇ ਹਨ, ਪਰ ਦੂਜੇ ਪਾਸੇ ਚਤਰ ਬੁੱਧੀ ਵਾਲੇ ਭੋਲੇ ਭਾਲੇ ਚਿਹਰੇ ਬਣਾ ਕੇ ਘਿਨੌਣੀਆਂ ਹਰਕਤਾਂ ਕਰਨ ਵਾਲੇ ਗੁਰੂ ਘਰ ਦੀ ਮਰਿਆਦਾ ਨਾਲ ਖਿਲਵਾੜ ਕਰਦੇ ਹਨ ਅਤੇ ਬੇਅਦਬੀ ਵਰਗੀਆਂ ਘਟੀਆ ਹਰਕਤਾਂ ਕਰ ਜਾਂਦੇ ਹਨ। ਜਦੋਂ ਉਹ ਗੱਲ ਪਤਾ ਲੱਗੀ ਤਾਂ ਸਾਡੇ ਸੇਵਾਦਾਰ ਸਿੰਘ ਨੇ ਉਹਦੇ ਮੂਹਰੇ ਜਿਹੜੀ ਉਹਦੇ ਕੋਲੇ ਬਾਲਟੀ ਸੀ ਜਿਹਦੇ 'ਚ ਉਹ ਦਾਲ ਪ੍ਰਸ਼ਾਦਾ ਵਗੈਰਾ ਵਰਤਾਉਂਦਾ ਸੀ, ਉਹਨੇ ਮੂਹਰੇ ਕਰਤੀ ਭਾਈ ਉਹਦੇ ਵਿੱਚ ਪਾ ਦੇ, ਤੇ ਪਤਾ ਲੱਗਿਆ ਉਹ ਮੀਟ ਹੈ ਤੇ ਉਹ ਭਾਰੀ ਵਗਿਆ ਹੋਈ ਹੈ। ਮੇਰਾ ਖਿਆਲ 9:30 ਵਜੇ ਦੀ ਘਟਨਾ ਮੈਨੂੰ ਸਾਨੂੰ ਦੱਸੀ ਆ ਟੋੜਾ ਸਾਹਿਬ ਨੇ। 11:15 ਵਜੇ ਤੱਕ ਉਸ ਵਿਅਕਤੀ ਤੇ ਪਰਚਾ ਦਰਜ ਕਰਾ ਦਿੱਤਾ ਗਿਆ। ਇੱਕ ਤਾਂ ਤੁਹਾਨੂੰ ਇੱਥੇ ਬੁਲਾਉਣ ਦਾ ਮਕਸਦ ਸਾਡਾ ਪੱਖ ਦੱਸਣਾ, ਦੂਸਰਾ ਅਸੀਂ ਸਰਕਾਰ ਨੂੰ ਪਾਰਟੀਕੂਲਰਲੀ ਵਾਰਨ ਕਰਨਾ ਚਾਹੁੰਦੇ ਹਾਂ ਕਿ ਬਹੁਤ ਹੋ ਗਿਆ। ਹਰ ਵਾਰੀ ਸਾਡੇ ਗੁਰੂ ਘਰਾਂ ਤੇ ਹਮਲੇ, ਹਰ ਵਾਰੀ ਸਾਡੇ ਧਰਮ ਤੇ ਹਮਲੇ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। ਜਿਹੜਾ ਵੀ ਕੋਈ ਮਾਨਸਿਕ ਰੋਗੀ ਬਣ ਕੇ ਆਉਂਦਾ, ਕੁਝ ਵੀ ਕਰਕੇ, ਉਹਨੂੰ ਕੇਵਲ ਗੁਰੂ ਘਰ ਹੀ ਨਜ਼ਰ ਆ ਰਹੇ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਰੂਸ ਯੂਕਰੇਨ ਸੁਲ੍ਹਾ ਉਹੀ ਕਰਵਾ ਸਕਦਾ ਹੈ ਜਿਹੜਾ ਮੁਲਕ ਨਿਰਪੱਖ ਹੋਵੇ ਅਤੇ ਕਿਸੇ ਦਬਾਅ ਅਹਿਸਾਨ ਥੱਲੇ ਨਾ ਹੋਵੇ।
ਉਹਨਾਂ ਕਿਹਾ ਕਿ ਇੰਡੀਆ ਤੇ ਮੋਦੀ ਹਕੂਮਤ ਦਾ ਰੂਸ ਨਾਲ ਆਪਣੇ ਪੁਰਾਤਨ ਸਬੰਧਾਂ ਦੀ ਬਦੌਲਤ ਅਤੇ ਇੰਡੀਅਨ ਫੌਜ ਦੇ ਹਥਿਆਰਾਂ ਸੰਬੰਧੀ ਸਾਜੋ ਸਮਾਨ ਦਾ 50% ਰੂਸ ਤੋਂ ਆਉਣ ਦੀ ਬਦੌਲਤ ਇੰਡੀਆ ਦਾ ਲਗਾਅ ਤਾਂ ਨਿਰੰਤਰ ਰੂਸ ਨਾਲ ਹੈ। ਇਹੀ ਵਜ੍ਹਾ ਹੈ ਕਿ ਰੂਸ ਵੱਲੋਂ ਯੂਕਰੇਨ ਦੇ ਵੱਡੇ ਇਲਾਕੇ ਉੱਤੇ ਕਬਜ਼ਾ ਕਰਨ ਅਤੇ ਉੱਥੋਂ ਦੇ ਨਿਵਾਸੀਆਂ ਤੇ ਹਮਲਾ ਕਰਕੇ ਵੱਡਾ ਜਾਨੀ ਮਾਲੀ ਨੁਕਸਾਨ ਕਰਨ ਉੱਤੇ ਵੀ ਇੰਡੀਆ ਨੇ ਨਿਰੰਤਰ ਚੁੱਪ ਧਾਰੀ ਰੱਖੀ। ਫਿਰ ਜੇਕਰ ਨਿਰਪੱਖਤਾ ਨਾਲ ਇਨਸਾਫ ਦੇ ਤਕਾਜ਼ੇ ਨੂੰ ਮੁੱਖ ਰੱਖ ਕੇ ਇੰਡੀਆ ਰੂਸ ਯੂਕਰੇਨ ਦਾ ਸਮਝੌਤਾ ਕਰਵਾਉਣ ਦਾ ਉਦਮ ਕਰੇਗਾ ਤਾਂ ਰੂਸ ਨਾਲ ਆਪਣੀ ਦੋਸਤੀ ਅਤੇ ਰੂਸੀ ਫੌਜੀ ਹਥਿਆਰਾਂ ਤੇ ਉਪਕਰਨਾਂ ਤੇ ਨਿਰਭਰ ਹੋਣ ਕਾਰਨ ਇੰਡੀਆ ਰੂਸ ਯੂਕਰੇਨ ਦੇ ਸਮਝੌਤੇ ਵਿੱਚ ਨਿਰਪੱਖਤਾ ਵਾਲੀ ਭੂਮਿਕਾ ਨਿਭਾਉਣ ਦੇ ਸਮਰੱਥ ਹੀ ਨਹੀਂ। ਜੇਕਰ ਇੰਡੀਆ ਕੋਈ ਨਿਰਪੱਖਤਾ ਵਾਲਾ ਅਮਲ ਕਰੇਗਾ ਤਾਂ ਰੂਸੀ ਹਥਿਆਰਾਂ ਦੇ ਪਾਰਟਸ ਇੰਡੀਆ ਕਿੱਥੋਂ ਲਵੇਗਾ। ਇਸ ਲਈ ਇੰਡੀਆ ਰੂਸ ਯੂਕਰੇਨ ਵਿੱਚ ਚੱਲ ਰਹੀ ਜੰਗ ਨੂੰ ਰੋਕਣ ਅਤੇ ਇਸ ਵਿੱਚ ਨਿਰਪੱਖਤਾ ਨਾਲ ਇਨਸਾਫ ਦਿਵਾਉਣ ਦੀ ਇਹ ਕੌਮਾਂਤਰੀ ਜ਼ਿੰਮੇਵਾਰੀ ਕਤਈ ਪੂਰੀ ਨਹੀਂ ਕਰ ਸਕਦਾ। ਦੂਸਰਾ, ਸਹੀ ਇਨਸਾਫ ਅਤੇ ਸਮਝੌਤਾ ਤਾਂ ਉਹ ਸਾਲਸੀ ਕਰਵਾ ਸਕਦਾ ਹੈ ਜੋ ਨਿਰਪੱਖ ਹੋਵੇ ਅਤੇ ਜਿਸ ਉੱਤੇ ਦੋਵਾਂ ਧਿਰਾਂ ਵਿੱਚੋਂ ਕਿਸੇ ਦਾ ਦਬਾਅ ਜਾਂ ਅਹਿਸਾਨ ਨਾ ਹੋਵੇ। ਉਹਨਾਂ ਕਿਹਾ ਕਿ ਜੇਕਰ ਇੰਡੀਆ ਨੇ ਫੈਸਲਾ ਕਰਵਾਉਣਾ ਹੀ ਹੈ ਤਾਂ ਜੋ ਯੂਕਰੇਨ ਦੀ ਧਰਤੀ ਤੇ ਰੂਸ ਨੇ ਜਬਰੀ ਕਬਜ਼ਾ ਕੀਤਾ ਹੋਇਆ ਹੈ ਉਸ ਤੋਂ ਵਾਪਸ ਕਰਵਾ ਕੇ ਯੂਕਰੇਨ ਨੂੰ ਵਾਪਸ ਦਿਵਾਉਣਾ ਪਵੇਗਾ। ਇਖਲਾਕੀ ਤੌਰ ਤੇ ਇਨਸਾਫ ਵੱਲ ਉਦਮ ਕਰਨਾ ਪਵੇਗਾ। ਪਰ ਜੋ ਇੰਡੀਆ ਨੇ 1962 ਵਿੱਚ ਚੀਨ ਵੱਲੋਂ ਇੰਡੀਆ ਦੀ ਕਬਜ਼ਾ ਕੀਤੀ ਗਈ 39,000 ਸਕੁਅਰ ਵਰਗ ਕਿਲੋਮੀਟਰ ਅਤੇ 2020 ਅਤੇ 2022 ਵਿੱਚ 8,000 ਸਕੁਅਰ ਵਰਗ ਕਿਲੋਮੀਟਰ ਦੀ ਵੱਡੀ ਧਰਤੀ ਵਾਪਸ ਨਹੀਂ ਲੈ ਸਕਿਆ ਤਾਂ ਉਹ ਯੂਕਰੇਨ ਦੀ ਰੂਸ ਵੱਲੋਂ ਖੋਈ ਧਰਤੀ ਨੂੰ ਵਾਪਸ ਦਿਵਾਉਣ ਦਾ ਉਦਮ ਕਿਵੇਂ ਕਰ ਸਕਦਾ ਹੈ। ਇਸ ਲਈ ਸੰਭਾਵਨਾ ਹੈ ਕਿ ਸਮਝੌਤੇ ਦੀ ਗੱਲ ਕਰਦੇ ਹੋਏ ਇੰਡੀਆ ਯੂਕਰੇਨ ਦੀ ਰੂਸ ਵੱਲੋਂ ਖੋਈ ਧਰਤੀ ਨੂੰ ਵਾਪਸ ਕਰਵਾਉਣ ਦੀ ਗੱਲ ਦੇ ਮੁੱਦੇ ਨੂੰ ਨਜ਼ਰਅੰਦਾਜ਼ ਹੀ ਕਰ ਦੇਵੇ। ਉਹਨਾਂ ਕਿਹਾ ਕਿ ਰੂਸ ਯੂਕਰੇਨ ਜੰਗਬੰਦੀ ਕੋਈ ਨਿਰਪੱਖ ਮੁਲਕ ਹੀ ਕਰਵਾ ਸਕਦਾ ਹੈ ਜੋ ਅਮਰੀਕਾ ਰੂਸ ਦੇ ਖੇਮਿਆਂ ਤੇ ਗਰੁੱਪਾਂ ਤੋਂ ਨਿਰਲੇਪ ਹੋਵੇ। ਅਮਰੀਕਾ ਤੇ ਯੂਰਪੀਅਨ ਮੁਲਕ ਰੂਸ, ਚੀਨ ਤੇ ਹੋਰ ਮੁਲਕਾਂ ਦੇ ਖੇਮਿਆਂ ਵਿੱਚ ਵੰਡੇ ਹੋਏ ਹਨ ਜੋ ਨਿਰਪੱਖ ਨਹੀਂ ਹਨ। ਉਪਰੋਕਤ ਕੌਮਾਂਤਰੀ ਪੱਧਰ ਦੇ ਦੋ ਖੇਮਿਆਂ ਦੇ ਮੁਲਕਾਂ ਤੋਂ ਬਾਹਰ ਕੋਈ ਨਿਰਪੱਖ ਮੁਲਕ ਹੀ ਰੂਸ ਯੂਕਰੇਨ ਦੀ ਜੰਗਬੰਦੀ ਕਰਵਾਉਣ ਦੀ ਸਾਲਸ ਦੀ ਜ਼ਿੰਮੇਵਾਰੀ ਨਿਭਾ ਸਕਦਾ ਹੈ। ਗਰੁੱਪਾਂ ਦੀ ਸ਼ਮੂਲੀਅਤ ਵਾਲਾ ਮੁਲਕ ਇਹ ਉਦਮ ਕਰਨ ਦੇ ਕਤਈ ਸਮਰੱਥ ਨਹੀਂ ਹੋ ਸਕਦਾ। ਸਿੱਖ ਮਿਸ਼ਨ ਫਾਊਂਡੇਸ਼ਨ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦਿੱਲੀ ਨੇ ਐਲਾਨ ਕੀਤਾ ਹੈ ਕਿ ਸਿੱਖ ਕੌਮ ਤੇ ਪੰਜਾਬ ਦੇ ਅਕਸ ਨੂੰ ਢਾਹ ਲਾਉਣ ਵਾਲੀ ਫਿਲਮ ਐਮਰਜੈਂਸੀ ਨੂੰ ਦਿੱਲੀ ਵਿੱਚ ਨਹੀਂ ਚੱਲਣ ਦਿੱਤਾ ਜਾਵੇਗਾ। ਇਹ ਫਿਲਮ ਪੰਜਾਬ ਦੇ ਅਮਨ ਚੈਨ ਨੂੰ ਲਾਂਭੂ ਲਾਉਣ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਅਕਸ ਨੂੰ ਢਾਹ ਲਾਉਣ ਦੀ ਕੰਗਣਾ ਰਣੌਤ ਦੀ ਸਾਜ਼ਿਸ਼ ਹੈ। ਇੱਕ ਮੀਟਿੰਗ ਜਿਸ ਵਿੱਚ ਸਿੱਖ ਮਿਸ਼ਨ ਫਾਊਂਡੇਸ਼ਨ ਦੇ ਮੁਖੀ ਇੰਦਰਜੀਤ ਸਿੰਘ, ਫੈਡਰੇਸ਼ਨ ਦੇ ਨੁਮਾਇੰਦੇ ਅਵਤਾਰ ਸਿੰਘ ਮਾਕਨ, ਅਮਰਜੀਤ ਸਿੰਘ ਲਾਜਪਤ ਨਗਰ, ਅਮਰਜੀਤ ਸਿੰਘ ਬੱਬੀ, ਗੁਰਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਜੀਤੂ ਨੇ ਫਿਲਮ ਦੀ ਨਿਖੇਧੀ ਕਰਦੇ ਹੋਏ ਸਾਂਝੇ ਤੌਰ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਅਪੀਲ ਕੀਤੀ ਕਿ ਉਹ ਫਿਲਮ ਤੇ ਪਾਬੰਦੀ ਲਗਵਾਉਣ। ਸਿੱਖਾਂ ਨੂੰ ਇਹ ਫਿਲਮ ਬਰਦਾਸ਼ਤ ਨਹੀਂ। ਇੰਦਰਜੀਤ ਸਿੰਘ ਵਿਕਾਸਪੁਰੀ ਦੇ ਜਾਰੀ ਕੀਤੇ ਬਿਆਨ ਵਿੱਚ ਮੀਟਿੰਗ ਵਿੱਚ ਹਾਜ਼ਰ ਸਿੱਖਾਂ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਵਿੱਚ ਇਸ ਫਿਲਮ ਤੇ ਪਾਬੰਦੀ ਲਗਾਏ, ਨਹੀਂ ਤਾਂ ਇਹ ਸਾਰੇ ਸਿਨੇਮਾ ਘਰਾਂ ਵਿੱਚ ਜਾ ਕੇ ਵੀ ਫਿਲਮ ਦਾ ਵਿਰੋਧ ਕਰਨ ਤੋਂ ਪਿੱਛੇ ਨਹੀਂ ਹਟਣਗੇ।